ਬਿਸਮਿल्लाहिर्रहमानिर्रहीम अस्सलाम वालेकुम। मैं ਤੁਹਾਡਾ ਵੀਰ ਅਫਸਲ ਪੱਟੀ ਤੇ ਤੁਸੀਂ ਵੇਖ ਰਹੇ ਪ੍ਰੋਗਰਾਮ ਗੱਲ ਵੇਲੇ ਦੀ ਤੇ ਮੇਰੇ ਨਾਲ ਮੌਜੂਦ ਨੇ ਸਾਡੇ ਵੀਰ ਜ਼ੁਲਫਕਾਰ ਜੱਟ ਸਾਹਿਬ। ਈਦ ਦਾ ਮੌਕਾ, ਈਦ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਚੰਦ ਮੇਰਾ ਖਿਆਲ ਆ ਘੰਟਿਆਂ ਦੇ ਬਾਅਦ ਸਾਡੇ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਈਦ ਦਾ ਤਿਉਹਾਰ ਹੋਏਗਾ, ਈਦ ਉਲ ਅਜ਼ਹਾ, ਜਿਹਨੂੰ ਅਸੀਂ ਕੁਰਬਾਨੀ ਦੀ ਈਦ ਵੀ ਕਹਿੰਦੇ ਆ। ਬਿਲਕੁਲ ਤੇ ਜੱਟ ਸਾਹਿਬ ਉਸ ਤੋਂ ਵੀ ਪਹਿਲੇ ਮੈਂ ਅੱਜ ਸਾਡੇ ਜਿਹੜੇ ਖਲੀਜੀ ਮੁਲਕ ਨੇ ਉਹਨਾਂ ਦੇ ਵਿੱਚ ਈਦ ਮਨਾਈ ਜਾ ਰਹੀ ਆ, ਜਿੱਥੇ ਜਿੱਥੇ ਵੀ ਈਦ ਹੋਈ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਉਹ ਯੂਰਪ ਦੇ ਵਿੱਚ ਨੇ ਉਹਨਾਂ ਦੀ ਵੀ ਮੇਰਾ ਖਿਆਲ ਆ ਸਾਊਦੀ ਖਲੀਜੀ ਮੁਲਕਾਂ ਦੇ ਨਾਲ ਹੀ ਈਦ ਮਨਾਈ ਜਾਂਦੀ ਆ। ਤੇ ਆਪਣੇ ਸਾਰੇ ਜਿਹੜੇ ਸਾਡੇ ਪਰਦੇਸੀ ਵੀਰ ਨੇ, ਪਰਦੇਸੀ ਭਰਾ ਨੇ, ਜਿਹੜੀਆਂ ਫੈਮਲੀਆਂ ਨੇ, ਉਹਨਾਂ ਨੂੰ ਗੱਲ ਵੇਲੇ ਦੀ ਟੀਮ ਦੀ ਤਰਫੋਂ ਈਦ ਦੀਆਂ ਖੁਸ਼ੀਆਂ ਦੀ ਮੁਬਾਰਕਬਾਦ ਦਿੰਦੇ ਆ ਇਸ ਦੁਆ ਦੇ ਨਾਲ ਕਿ ਅੱਲਾਹ ਤਾਲਾ ਤੁਸੀਂ ਜਿੱਥੇ ਜਿੱਥੇ ਵੀ ਕਿਤੇ ਹੋ ਤੁਹਾਨੂੰ ਖੁਸ਼ੋ ਖੁਰਮ ਤੇ ਆਬਾਦ ਰੱਖੇ, ਆਮੀਨ। ਤੇ ਜੱਟ ਸਾਹਿਬ ਮੈਂ ਤੁਹਾਡੇ ਵੱਲ ਜਾਣ ਤੋਂ ਪਹਿਲੇ ਛੋਟਾ ਸਾਰਾ ਇੱਕ ਜਿਹੜਾ ਨਾ ਉਹ ਪੈਗਾਮ ਆਪਣੇ ਦੋਸਤਾਂ ਵਾਸਤੇ ਕਿ ਇਸ ਈਦ ਦੇ ਉੱਤੇ ਇੱਕ ਮਿਹਰਬਾਨੀ ਕਰਿਓ ਕਿ ਕਿਸੇ ਦੋਸਤ ਨੂੰ, ਕਿਸੇ ਹਮਸਾਏ ਨੂੰ ਜਾਂ ਕਿਸੇ ਸਫੇਦ ਪੋਸ਼ ਨੂੰ ਇਹ ਨਾ ਪੁੱਛੋ ਕਿ ਕੁਰਬਾਨੀ ਹੈ ਜਾਂ ਨਹੀਂ ਹੈ। ਬੜੀ ਗੱਲ ਆਪਣੇ ਤੌਰ ਦੇ ਉੱਤੇ ਇਸ ਚੀਜ਼ ਨੂੰ ਜਿਹੜਾ ਨਾ ਉਹ ਅਬਜ਼ਰਵ ਕਰ ਲਿਓ ਤੇ ਜਿਹੜੇ ਵੀ ਦੋਸਤ, ਜਿਹੜੇ ਹਮਸਾਏ ਤੇ ਜਿਹੜੇ ਕਿਸੇ ਮਾੜੇ ਵੱਲ ਕੁਰਬਾਨੀ ਨਹੀਂ ਹੈਗੀ ਨਾ, ਤੇ ਇਹ ਵੀ ਨਾ ਇੰਤਜ਼ਾਰ ਕਰਿਓ ਕਿ ਉਹ ਆ ਕੇ ਤੇ ਤੁਹਾਡੇ ਬਾਹਰ ਬੂਹੇ ਦੇ ਅੱਗੇ ਖਲੋਏ ਚੁੱਪ ਕਰਕੇ ਤੇ ਉਹਦਾ ਹਿੱਸਾ ਉਹਦੇ ਘਰ ਪਹੁੰਚਾਇਓ। ਤੇ ਇਹ ਛੋਟਾ ਸਾਰਾ ਈਦ ਦਾ ਜਿਹੜਾ ਉਹ ਸਾਡੀ ਟੀਮ ਦੀ ਤਰਫੋਂ, ਸਾਡੇ ਗੱਲ ਵੇਲੇ ਦੀ ਤਰਫੋਂ ਪੈਗਾਮ ਆ। ਤੇ ਬਾਕੀ ਜੱਟ ਸਾਹਿਬ ਤੁਸੀਂ ਹੁਣ ਈਦ ਦੇ ਹਵਾਲੇ ਦੇ ਨਾਲ ਆਪਣੇ ਨਾਜ਼ਰੀਨ ਨਾਲ, ਆਪਣੇ ਪਿਆਰੇ ਵੇਖਣ ਵਾਲਿਆਂ ਨਾਲ ਗੱਲਬਾਤ ਕਰਨਾ ਚਾਹੋ ਤੇ ਉਹ ਅਸੀਂ ਜਨਾਬ ਤੁਹਾਡੀ ਗੱਲ ਇਹ ਤੁਸੀਂ ਆਪਣਾ ਭੱਟੀ ਸਾਹਿਬ ਬਹੁਤ ਅੱਛਾ ਪੈਗਾਮ ਦਿੱਤਾ ਔਰ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਹੀ ਸਾਰਾ ਕੁਝ ਹੈ। ਈਦ ਬੇਸਿਕਲੀ ਕੁਰਬਾਨੀ ਦੀ ਈਦ ਹੈ ਤੇ ਕੁਰਬਾਨੀ ਦਾ ਮਤਲਬ ਖਾਲੀ ਜਾਨਵਰ ਜ਼ਬਾ ਕਰਨਾ ਨਹੀਂ, ਕੁਰਬਾਨੀ ਆਪਣੇ ਨਫਸ ਦੀ ਕੁਰਬਾਨੀ, ਆਪਣੀ ਮੈਂ ਦੀ ਕੁਰਬਾਨੀ, ਆਪਣੀ ਆਕੜ ਫਾਕੜ ਦੀ ਕੁਰਬਾਨੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਆਉਂਦੀਆਂ। ਤੇ ਈਦ ਬੇਸਿਕਲੀ ਇਹਦਾ ਲਫ਼ਜ਼ੀ ਮਤਲਬ ਖੁਸ਼ੀ, ਠੀਕ ਹੈ। ਤੇ ਖੁਸ਼ੀ ਅਸੀਂ ਸੈਲੀਬ੍ਰੇਟ ਕਰਦੇ ਹਾਂ। ਅੱਲਾ ਨੇ ਜਿਸ ਤਰੀਕੇ ਨਾਲ ਸਾਨੂੰ ਹੁਕਮ ਦਿੱਤਾ ਕਿ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਖੁਸ਼ੀ ਨੂੰ ਮਨਾਉਣਾ, ਅਸੀਂ ਉਸ ਤਰੀਕੇ ਨਾਲ ਮਨਾਉਂਦੇ ਹਾਂ। ਤੇ ਇਹਦਾ ਬੁਨਿਆਦੀ ਜਿਹੜਾ ਇਹਦੇ ਵਿੱਚ ਮੇਨ ਜਿਹੜਾ ਮਰਕਜ਼ੀ ਥੀਮ ਹੈ ਉਹ ਇਹ ਕੁਰਬਾਨੀ ਦਾ, ਕਿ ਅਸੀਂ ਜਾਨਵਰ ਕੁਰਬਾਨ ਕਰਦੇ ਹਾਂ ਔਰ ਫਿਰ ਨਾ ਸਿਰਫ ਗੋਸ਼ਤ ਵੰਡਦੇ ਹਾਂ, ਬਲਕਿ ਇਹਦੇ ਵਿੱਚ ਇੱਕ ਹੋਰ ਵੀ ਸਬਕ ਹੈ, ਉਹ ਤੁਹਾਡਾ ਮੁਆਸ਼ੀ ਪਹਿਲੂ ਹੈ, ਉਹਨੂੰ ਵੀ ਮੈਂ ਥੋੜਾ ਜਿਹਾ ਉਜਾਗਰ ਕਰਨਾ ਚਾਹਾਂਗਾ। ਕਿ ਮੁਆਸ਼ੀ ਪਹਿਲੂ ਇਹ ਹੈ ਕਿ ਬਹੁਤ ਸਾਰੀਆਂ ਜੇਬਾਂ ਦੇ ਵਿੱਚੋਂ ਪੈਸਾ ਨਿਕਲ ਕੇ ਬਹੁਤ ਸਾਰੀਆਂ ਦੂਸਰੀਆਂ ਜੇਬਾਂ ਦੇ ਵਿੱਚ ਜਾਂਦਾ ਹੈ। ਨਾ ਸਿਰਫ ਜੇਬਾਂ 'ਚ ਪੈਸਾ ਜਾਂਦਾ ਹੈ ਬਲਕਿ ਇਹਦੇ ਨਾਲ ਤੁਹਾਡੀ ਮਈਸ਼ਤ ਦਾ ਪਹੀਆ ਚੱਲਦਾ। ਅਰਬਾਂ ਖਰਬਾਂ ਡਾਲਰ ਦਾ ਸਮਝ ਲਓ ਕਿ ਕਾਰੋਬਾਰ ਹੁੰਦਾ ਹੈ, ਠੀਕ ਹੈ, ਜਿਹਦੇ ਵਿੱਚ ਫਾਰਮਰ ਤੋਂ ਲੱਗ ਕੇ ਅੱਗੇ ਚਾਰੇ ਵਾਲੇ ਤੱਕ, ਚਾਰੇ ਵਾਲੇ ਤੋਂ ਲੱਗ ਕੇ ਦਵਾਈ ਦਾਰੂ ਵਾਲੇ ਤੱਕ, ਦਵਾਈ ਦਾਰੂ ਵਾਲੇ ਤੋਂ ਲੱਗ ਕੇ ਖਰੀਦਣ ਵਾਲੇ ਖਰੀਦ ਤੋਂ ਅੱਗੇ ਖਲ ਚਮੜਾ, ਯਾਨੀ ਇਹਦੇ ਨਾਲ ਬਹੁਤ ਸਾਰੀ ਸਨਅਤ ਦਾ ਪਹੀਆ ਚੱਲਦਾ। ਇਹੀ ਵਜ੍ਹਾ ਹੈ ਕਿ ਇਸਲਾਮ ਨੇ ਪੈਸੇ ਨੂੰ ਜੋੜਨ ਦਾ ਦਰਸ ਨਹੀਂ ਦਿੱਤਾ, ਬਲਕਿ ਉਹ ਇਹ ਦਰਸ ਦਿੱਤਾ ਕਿ ਇਹਦੀ ਜਿੰਨੀ ਸਰਕੂਲੇਸ਼ਨ ਹੋਏਗੀ ਨਾ ਉਨੀ ਖੁਸ਼ਹਾਲੀ ਹੋਏਗੀ, ਠੀਕ ਹੈ। ਇੱਕ ਚੀਜ਼ ਤੇ ਦੂਸਰੀ ਬਾਤ ਇਹ ਹੈ ਕਿ ਭਾਜੀ ਈਦੇ ਕੁਰਬਾਨ ਦੇ ਉੱਪਰ ਆਪਣੀਆਂ ਨਾਵਾਂ ਨੂੰ ਕੁਰਬਾਨ ਕਰਕੇ ਜੇ ਕੋਈ ਤੁਹਾਡਾ ਕੋਈ ਯਾਰ ਮਿੱਤਰ, ਦੋਸਤ, ਕੋਈ ਰਿਸ਼ਤੇਦਾਰ, ਭੈਣ ਭਰਾ ਕੋਈ ਨਾਰਾਜ਼ ਹੈ ਤੇ ਉਹਨੂੰ ਭਾਈ ਰਾਜ਼ੀ ਕਰ ਲਓ, ਕਿਉਂਕਿ ਖੁਸ਼ੀ ਤਾਂ ਹੀ ਹੁੰਦੀ ਹੈ ਜੇ ਤੁਸੀਂ ਦੂਸਰਿਆਂ ਨੂੰ ਰਾਜ਼ੀ ਕਰੋ। ਜੀ ਦਿਲਾਂ ਦੇ ਵਿੱਚੋਂ ਆਪਣੀਆਂ ਕਦੂਰਤਾਂ ਕੱਢੋ ਤੇ ਆਪਣੀ ਅਨਾ ਨੂੰ, ਆਪਣੀ ਈਗੋ ਨੂੰ ਕੁਰਬਾਨ ਕਰੋ, ਉਹਦੇ ਤੇ ਛੁਰੀ ਫੇਰੋ ਤੇ ਅੱਗੇ ਵਧੋ, ਇੱਕ ਕਦਮ ਅੱਗੇ ਵਧੋ। ਸਾਡੀ ਈਦ ਦੀ ਜਿਹੜਾ ਸੈਕਰੀਫਾਈਸ, ਜਿਹੜਾ ਕੁਰਬਾਨੀ ਦਾ, ਉਹ ਮੇਰਾ ਖਿਆਲ ਹੈ ਕਿ ਇਹੀ ਪਹਿਲੂ ਜੀ। ਦੂਸਰੀ ਬਾਤ ਇਹ ਵੀ ਹਕੂਕੁਲ ਇਬਾਦ ਦੇ ਹਵਾਲੇ ਨਾਲ ਅਗਰ ਮੈਂ ਗੱਲ ਕਰਾਂ, ਦੇਖੋ ਕੁਝ ਚੀਜ਼ਾਂ ਐਸੀਆਂ ਨੇ ਕਿ ਜਿਹੜੇ ਅੱਲਾ ਨੇ ਤੁਹਾਡੇ ਉੱਤੇ ਦੂਸਰਿਆਂ ਦਾ ਹੱਕ ਰੱਖਿਆ। ਜਦੋਂ ਅਸੀਂ ਕੁਰਬਾਨੀ ਕਰਦੇ ਹਾਂ ਨਾ ਤਾਂ ਉਹਦੇ ਵਿੱਚ ਅੱਲਾ ਨੇ 3 ਹੱਕ ਰੱਖੇ, ਯਾਨੀ ਇੱਕ ਹਿੱਸਾ ਹੋਵੇ ਕਿ ਜਿਹੜਾ ਤੁਸੀਂ ਆਪ, ਤੁਹਾਡਾ ਆਪਣਾ ਹੱਕ ਹੈ। ਦੂਸਰਾ ਹਿੱਸਾ ਹੋਵੇ ਕਿ ਜਿਹੜਾ ਤੁਹਾਡੇ ਰਿਸ਼ਤੇਦਾਰਾਂ, ਅਜ਼ੀਜ਼ੋ ਅਕਾਰਬ, ਦੋਸਤਾਂ ਦਾ ਹੱਕ ਹੈ। ਤੇ ਤੀਸਰਾ ਹਿੱਸਾ ਹੋਵੇ ਜਿਹੜਾ ਮਾੜੇ ਤੇ ਮਸਕੀਨਾਂ ਗਰੀਬਾਂ ਉਹਨਾਂ ਦਾ ਹੱਕ ਹੈ। ਇਹ ਹੱਕ ਨੂੰ ਮੈਂ ਇਸ ਵਾਸਤੇ ਥੋੜਾ ਸ਼ਿੱਦਤ ਦੇ ਨਾਲ ਬਿਆਨ ਕਰ ਰਿਹਾ ਕਿ ਤੁਸੀਂ ਕਿਸੇ ਸਿਰ ਕੋਈ ਅਹਿਸਾਨ ਨਹੀਂ ਕਰਨਾ, ਇਹ ਤੁਸੀਂ ਉਹਨਾਂ ਦਾ ਹੱਕ ਅਦਾ ਕਰਨਾ। ਔਰ ਅਗਰ ਤੁਸੀਂ ਇਸ ਹੱਕ ਦੇ ਵਿੱਚ ਡੰਡੀ ਮਾਰੋਗੇ ਤਾਂ ਤੁਸੀਂ ਰੱਬ ਦੇ ਸਾਹਮਣੇ ਜਵਾਬ ਦੇਵੋਗੇ, ਠੀਕ ਹੈ। ਉਹਦੀ ਵਜ੍ਹਾ ਇਹ ਵੇ ਕਿ ਉਹ ਜਿਹੜਾ ਅਗਲਾ ਜਹਾਨ ਹੈ ਨਾ, ਉਹ ਇਮਤਿਹਾਨ ਦਾ ਜਹਾਨ ਨਹੀਂ, ਉਹ ਇਨਸਾਫ ਦਾ ਜਹਾਨ ਹੈ। ਉੱਥੇ ਇਨਸਾਫ ਕਾਇਮ ਹੋਣਾ। ਇੱਥੇ ਠੀਕ ਹੈ, ਬੰਦਾ ਇੱਕ ਇਮਤਿਹਾਨ ਦੇ ਵਿੱਚ ਗੁਜ਼ਰਦਾ ਹੈ, ਕਿਸੇ ਕੋਈ ਮਾੜਾ ਹੈ, ਕੋਈ ਤਗੜਾ ਹੈ, ਕੋਈ ਉੱਚਾ, ਕੋਈ ਨੀਵਾਂ, ਇਹ ਸਾਰੇ ਮਾਮਲਾ ਤੇ ਜ਼ਿੰਦਗੀ ਨੇ, ਚੁੱਕੇ ਜ਼ਿੰਦਗੀ ਨੂੰ ਅੱਲਾ ਨੇ ਇਮਤਿਹਾਨ ਗਾਹ ਦੇ ਤੌਰ ਤੇ ਇਨਸਾਨਾਂ ਵਾਸਤੇ ਰੱਖਿਆ। ਇਹਦੇ ਵਿੱਚ ਮੈਂ ਛੋਟੀ ਜੀ
पुरानी आयत कोट करा कि अल्लाह ताला कहंदा वला नबलुवन्नकुम बिशैइन मिनल खौफि वल जुइ व नक्सिन मिनल अमवालि वल अनफुसि व समरात व बशिरिस साबिरीन अल्लज़ीना इज़ा असाबतहुम मुसीबा क़ालू इन्ना लिल्लाहि व इन्ना इलैहि राजिऊन। कि मैं बंदियां नूं अज़माना इस दुनिया दे उत्ते किसी नूं माल दे के, किसी नूं नुकसान दे के, किसी नूं नफ़ा दे के, किसी नूं औलाद दे के, मतलब हर चीज़ दे विच अल्लाह ने आजमाइश रखी। अगर कोई समझदा है कि वो इस काबिल है कि वो कुर्बानी कर रहा है ते वो बड़ा साहूकार हो गया, नहीं। वो अल्लाह ने अगर तुहानू रिस्क दिता है तो ये भी आजमाइश है। आजमाइश की है कि तुसी इस रिस्क नू किस तरह इस्तेमाल करते। तो ये मेरी गुजारिश है, इस्तदा है सारे लोगों अगे अरदास है कि भाजी गल ये वे कि माड़े लोगों का ख्याल रखना तुहाडे ते फर्ज है। ਤੇ ਤੁਸੀਂ ਕੋਈ ਆਸਾਨ ਨਹੀਂ ਕਰ ਰਹੇ, ਤੁਸੀਂ ਕੋਈ ਆਸਾਨ ਨਹੀਂ ਕਰ ਰਹੇ, ਤੁਹਾਡੇ ਤੇ ਫਰਜ਼ ਹੈ ਆਪਣਾ ਫਰਜ਼ ਅਦਾ ਕਰ ਔਰ ਰਹੇ ਹੋ। ਉਹਨਾਂ ਦਾ ਤੁਹਾਡੇ ਕੋਲੋਂ ਗੋਸ਼ਤ ਲੈਣਾ ਜਾਂ ਜੋ ਵੀ ਉਹਨਾਂ ਦਾ ਹੱਕ ਹੈ ਉਹ ਤੁਹਾਡੇ ਕੋਲ ਲੈਣਾ, ਉਹ ਅੱਲਾ ਨੇ ਉਹਨਾਂ ਦਾ ਤੁਹਾਡੇ ਤੇ ਹੱਕ ਰੱਖਿਆ ਤੇ ਹੱਕ ਦੇਣਾ ਪੈਂਦਾ ਹੈ। ਹੱਕ ਮਾਰਨਾ ਨਹੀਂ ਚਾਹੀਦਾ ਔਰ ਨਾ ਹੀ ਮਾਰਨਾ ਤੁਹਾਨੂੰ ਆਣਾ ਚਾਹੀਦਾ, ਕਿਉਂਕਿ ਬਤੌਰ ਇਨਸਾਨ ਅਗਰ ਤੁਸੀਂ ਦੇਖੋ ਜਦੋਂ ਤੁਸੀਂ ਆਪਣਾ ਕਿਸੇ ਦਾ ਹੱਕ ਨਹੀਂ ਦਿਓਗੇ ਨਾ ਤੇ ਫਿਰ ਯਕੀਨਨ ਅੱਲਾ ਦੇ ਅੱਗੇ ਤੁਹਾਡੀ ਜਵਾਬਦੇਹੀ ਹੋਏਗੀ। ਤੇ ਮੈਨੂੰ ਉਮੀਦ ਹੈ ਕਿ ਜਦੋਂ ਅਸੀਂ ਕੁਰਬਾਨੀ ਕਰ ਰਹੇ ਹਾਂ ਨਾ, ਈਦ ਮਨਾ ਰਹੇ ਹਾਂ, ਖੁਸ਼ੀ ਮਨਾ ਰਹੇ ਹਾਂ, ਤੇ ਖੁਸ਼ੀ ਨੂੰ ਹਕੀਕੀ ਖੁਸ਼ੀ ਦੇ ਵਿੱਚ ਬਦਲਣ ਵਾਸਤੇ ਤੁਹਾਨੂੰ ਇਹ ਸਾਰੇ ਹੱਕ ਅਦਾ ਕਰਨੇ ਪੈਣਗੇ। ਤੇ ਅੱਜ ਦੀ ਗੱਲ ਵੇਲੇ ਦੇ ਵਿੱਚ ਭੱਟੀ ਸਾਹਿਬ ਮੇਰਾ ਮੈਸੇਜ ਲਾਊਡ ਐਂਡ ਕਲੀਅਰ ਹੈ ਜੀ ਕਿ ਲੋਕਾਂ ਦਾ ਹੱਕ ਨਾ ਮਾਰੋ, ਬਿਲਕੁਲ ਠੀਕ। ਉਹਨਾਂ ਦਾ ਹੱਕ ਦਿਓ। ਇਹ ਤੇ ਈਦ ਕੁਰਬਾਨ ਹੈ, ਇਹ ਵੀ ਸਾਨੂੰ ਇਹ ਦਰਸ ਦੇ ਰਹੀ ਹੈ। ਹਾਂ ਬਿਲਕੁਲ। ਲੇਕਿਨ ਉਸ ਦੇ ਇਲਾਵਾ ਵੀ ਅਗਰ ਜ਼ਿੰਦਗੀ ਦੇ ਮੋੜ ਤੇ ਕਿਸੇ ਵੀ ਮੋੜ ਤੇ ਤੁਹਾਡੀ ਭੈਣ ਦਾ ਤੁਹਾਡੇ ਤੇ ਹੱਕ ਹੈ ਤਾਂ ਉਹਦਾ ਹੱਕ ਦਿਓ, ਤੁਹਾਡੇ ਭਰਾ ਦਾ ਹੱਕ ਹੈ ਉਹਦਾ ਦਿਓ, ਤੁਹਾਡੇ ਕਿਸੇ ਦੋਸਤ ਦਾ ਤੁਹਾਡੇ ਉੱਤੇ ਜਿਹੜਾ ਹੱਕ ਹੈ ਉਹ ਦਿਓ, ਕਿਸੇ ਯਤੀਮ ਗਰੀਬ ਮਸਕੀਨ ਦਾ ਅਗਰ ਹੱਕ ਹੈ ਤਾਂ ਉਹ ਉਹਦਾ ਦਿਓ। ਲਿਹਾਜ਼ਾ ਹੱਕਦਾਰ ਨੂੰ ਉਹਦਾ ਹੱਕ ਪਹੁੰਚਣਾ ਚਾਹੀਦਾ। ਸੋ ਅੱਜ ਦੀ ਗੱਲ ਵੇਲੇ ਦੀ ਇਹੋ ਕੁਛ ਸੀ। ਦੁਨੀਆ ਦੇ ਜਿਸ ਕੋਨੇ ਤੇ ਵੀ ਹੋ, ਹੱਸਦੇ ਰਹੋ, ਵਸਦੇ ਰਹੋ ਤੇ ਆਪਣੇ ਜੱਟ ਵੀਰ ਨੂੰ ਤੇ ਭੱਟੀ ਸਾਹਿਬ ਨੂੰ ਇਜਾਜ਼ਤ ਦਿਓ। ਰੱਬ ਰੱਖ।